ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਨੌਜਵਾਨੀ ਜਿਹੜੀ ਲਗਾਤਾਰ ਨਾਅਰੇ ਮਾਰਦੀ ਹੈ ਕਿ ਸਾਨੂੰ ਸਾਡਾ ਆਪਣਾ ਹੱਕ ਮਿਲ ਜੇ, ਅਸੀਂ ਬਾਹਰ ਜਾਣਾ ਛੱਡ ਦਈਏ। ਬਾਹਰ ਜਾਣਾ ਇਜ਼ ਨਾਟ ਅ ਸੋਲੂਸ਼ਨ। ਤੁਸੀਂ ਆਪਣੇ ਸ਼ੌਕ ਲਈ ਬਾਹਰ ਜਾ ਰਹੇ ਹੋ, ਗੁੱਡ ਟੂ ਗੋ, ਤੁਸੀਂ ਜਾਓ। ਤੁਸੀਂ ਗੁੱਡ ਮਨੀ ਲਈ ਬਾਹਰ ਜਾ ਰਹੇ ਹੋ, ਗੁੱਡ ਟੂ ਗੋ, ਤੁਸੀਂ ਜਾਓ। ਬਟ ਜਿਹੜੀ ਪਿੱਛੇ ਦਰਦ ਹੈ ਨਾ ਖਿੱਚ ਘਰ ਦੀ, ਉਹ ਨਾ ਭੁਲਾਓ। ਜੇ ਸਰਕਾਰ ਸੰਵਿਧਾਨ ਨੂੰ ਮੰਨਦੀ ਹੁੰਦੀ, ਐਗਜ਼ੈਕਟ 14 ਇਅਰਸ ਉਮਰ ਕੈਦ ਹੈ, ਤੁਸੀਂ ਰਿਹਾ ਕਰੋ ਸਾਡੇ ਬੰਦੀ ਸਿੰਘਾਂ ਨੂੰ। ਤੁਹਾਡੇ ਕੋਲ ਕਿਹੜਾ ਕਾਨੂੰਨ ਹੈ ਜਿਹੜਾ ਤੁਹਾਨੂੰ ਕਹਿੰਦਾ 35 ਸਾਲ 27 ਸਾਲ 25 ਸਾਲ 32 ਸਾਲ ਤੁਸੀਂ ਅੰਦਰ ਰੱਖ ਸਕਦੇ? ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਨੌਜਵਾਨ ਹਮੇਸ਼ਾ ਤਿਆਰ ਰਹਿੰਦੇ ਨੇ, ਫਿਰ ਜਾ ਕੇ ਕਿਤੇ ਨਾ ਕਿਤੇ ਆਗੂਆਂ ਦੀ ਘਾਟ ਮਹਿਸੂਸ ਹੁੰਦੀ ਹੈ। ਦੇਖੋ, ਆਗੂਆਂ ਦੀ ਘਾਟ ਮਹਿਸੂਸ ਨਹੀਂ ਹੁੰਦੀ, ਇਮਾਨਦਾਰ ਆਗੂਆਂ ਦੀ ਘਾਟ ਮਹਿਸੂਸ ਹੁੰਦੀ ਹੈ। ਕਈ ਫੋਟੋਆਂ ਜਿਹੜੀਆਂ ਕਿ ਵਾਇਰਲ ਕਰ ਦਿੱਤੀਆਂ ਕਿ ਆ ਨੌਜਵਾਨ ਸੀ ਜਾਂ ਆ ਜਿਹੜੇ ਮੋਰਚੇ ਦੇ ਵਿੱਚ ਸੀਗੇ ਜਿਨ੍ਹਾਂ ਨੇ ਭੰਨ ਤੋੜ ਕਰੀ ਆ ਤੇ ਲੁੱਟ ਖੋਹ ਕਰੀ ਆ। ਕਈ ਤਰ੍ਹਾਂ ਦੇ ਪਰਚੇ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ। ਉਹ ਪਰਚੇ ਸਭ ਬੇਈਮਾਨੀ ਹੈ ਜੀ, ਮੈਂ ਨਹੀਂ ਮੰਨਦੀ ਇਨ ਚੀਜ਼ਾਂ ਨੂੰ। ਸਾਰੇ ਬੇਈਮਾਨ ਹੈ, ਸਾਰੇ ਝੂਠੇ ਪਰਚੇ ਦਰਜ ਕਰੇ, ਡਰਾਉਣ ਲਈ ਪਰਚੇ ਦਰਜ ਕਰੇ। ਕਿਸੇ ਸਾਡੇ ਬੱਚੇ ਨੇ ਪਹਿਲ ਨਹੀਂ ਕੀਤੀ। ਸਾਡੀ ਵੱਲੋਂ ਕਦੀ ਵੀ ਸ਼ੁਰੂਆਤ ਨਹੀਂ ਹੋਈ। ਇਹਨਾਂ ਦੇ ਗੁੰਡੇ ਇਹਨਾਂ ਨੇ ਪਾਏ ਹੈ, ਕੋਈ ਵੀਡੀਓਗ੍ਰਾਫੀ ਨਹੀਂ, ਕੋਈ ਵੀਡੀਓ ਪ੍ਰੂਫ ਨਹੀਂ, ਸਭ ਬਕਵਾਸ ਆ, ਸਭ ਬਕਵਾਸ ਆ। ਕੀ ਲੱਗਦਾ ਹੈਗਾ ਜਿਹੜੇ ਪਹਿਲਾਂ ਵੀ ਜਥੇਦਾਰ ਬਣੇ ਨੇ, ਜਥੇਦਾਰ ਰਣਜੀਤ ਸਿੰਘ ਜੀ ਹੋਰੇ ਬਣੇ ਨੇ, ਉਸ ਤੋਂ ਪਹਿਲਾਂ ਵੀ ਜਥੇਦਾਰ ਰਹੇ ਨੇ, ਉਹਨਾਂ ਦੇ ਉੱਪਰ ਸੰਗਤ ਨੂੰ ਭਰੋਸਾ ਨਹੀਂ ਰਿਹਾ ਸੀਗਾ? ਅਸੀਂ ਜੋ ਚੀਜ਼ਾਂ ਦੇਖੀਆਂ, ਔਰ 27 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੈਠੇ। ਜੇ ਆਪਣਾ ਸਵਾਰਥ ਹੁੰਦਾ ਨਾ, ਪਹਿਲੀ ਗੱਲ ਉਹ ਬੰਦਾ ਜੇਲ੍ਹ ਦੇ ਅੰਦਰ ਹੀ ਨਹੀਂ ਹੁੰਦਾ। ਉਹਨਾਂ ਦੇ ਕੋਲ ਕਿਆ ਘੱਟ ਆਫਰਾਂ ਆਈਆਂ ਹੋਣੀਆਂ। ਪੰਜਾਬ ਦੇ ਵਿੱਚ ਤੁਸੀਂ ਕਿਹਾ ਕਿ ਕਾਫੀ ਮੋਰਚੇ ਲੱਗੇ ਹੋਏ ਨੇ। ਜੇਕਰ ਅਸੀਂ ਗੱਲ ਕਰੀਏ, ਬਹਿਮਲ ਕਲਾਂ ਦਾ ਮੋਰਚਾ ਹੈਗਾ, ਬਹਿਮਲ ਕਲਾਂ ਵਾਲਿਆਂ ਨੇ ਰੋਡ ਜਾਮ ਕਰਤਾ ਦੋਨਾਂ ਪਾਸਿਆਂ ਤੋਂ, ਤੇ ਭਗਵੰਤ ਮਾਨ ਦਾ ਟਵੀਟ ਆਉਂਦਾ ਹੈਗਾ ਕਿ ਰੋਡ ਜਾਮ ਕਰਕੇ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੈਗਾ। ਜੇ ਤੁਸੀਂ ਇੰਨੇ ਦੁਖੀ ਹੋ, ਸਾਰੇ ਮਿਲ ਕੇ, ਕੀ ਘੱਟ ਹੈ ਤੁਹਾਨੂੰ? ਪੰਜਾਬ ਅਸੈਂਬਲੀ ਤੇ ਤੁਹਾਡੀ ਨੀਤ ਸਾਫ਼ ਹੈ। ਪੰਜਾਬ ਅਸੈਂਬਲੀ 'ਚ ਇੱਕ ਰੈਜ਼ੋਲੂਸ਼ਨ ਪਾਸ ਕਰੋ, ਬੰਦੀ ਸਿੰਘ ਰਿਹਾ ਕਰੋ। ਬੰਦੀ ਸਿੰਘ ਰਿਹਾ ਹੋਣ ਤੇ ਕਿਆ ਸਰਕਾਰ ਦੀ, ਸੈਂਟਰ ਸਰਕਾਰ ਦੀ ਹਿੰਮਤ ਹੈਗੀ ਰਿਜੈਕਟ ਕਰਨ ਦੀ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫਿਰ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਾਕਟਰ ਰੀਤੂ ਸਿੰਘ ਦੇ ਨਾਲ ਮੁਲਾਕਾਤ ਕਰ ਰਹੇ ਹਾਂ। ਮੋਰਚੇ ਦੀਆਂ ਗੱਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ, ਕਿਉਂਕਿ ਪਿਛਲੇ ਦਿਨੀ ਕਾਫੀ ਹਲਚਲ ਹੋਈ ਆ ਮੋਰਚੇ ਦੇ ਵਿੱਚ। ਰੀਤੂ ਜੀ, ਬਹੁਤ ਬਹੁਤ ਸਵਾਗਤ ਆ। ਬਹੁਤ ਧੰਨਵਾਦ ਤੁਹਾਡਾ। ਰੀਤੂ ਜੀ, ਕਿੱਥੇ ਜੇ ਹੁਣ ਲੱਗਦਾ ਮੋਰਚਾ ਵੀ ਕਿੰਨਾ ਕੁ ਅੱਗੇ ਵਧਿਆ, ਕਿੰਨਾ ਕੁ ਮੋਰਚਾ ਚੱਲਿਆ ਗਾਂਹ ਨੂੰ? ਮੋਰਚਾ ਗਾਂਹ ਨੂੰ ਹੀ ਜਾਊਗਾ, ਮੋਰਚਾ ਫਤਿਹ ਹੀ ਕਰੂਗਾ, ਮੋਰਚਾ ਕਦੇ ਪਿੱਛੇ ਨਹੀਂ ਹਟੂਗਾ ਜੀ। ਔਰ ਤੁਸੀਂ ਕਹਿ ਰਹੇ ਹੋ ਕਿ ਜੀ ਹਲਚਲ ਹੋਈ ਆ, ਹਲਚਲ ਕਦੀ ਵੀ ਸਾਡੇ ਵੱਲੋਂ ਨਹੀਂ ਹੋਈ। ਹਲਚਲ ਕਿਸਾਨੀ ਸੰਘਰਸ਼ ਮੋਰਚੇ ਵੀ ਤੇ ਵੀ ਕਦੀ ਉਹਨਾਂ ਦੇ ਹੀ, ਚਾਹੇ ਉਹ ਕਹਿ ਲਓ ਖਾਕੀ ਵਰਦੀ 'ਚ ਗੁੰਡੇ ਹੀ ਗਏ, ਉਹਨਾਂ ਦੇ ਜਿਹੜੇ ਮੈਨੂੰ ਲੱਗਦਾ ਉਹ ਪੁਲਿਸ ਦੇ ਵੀ ਨਹੀਂ ਹੋਣੇ। ਉਹਨਾਂ ਦੇ ਵੱਲੋਂ ਪਹਿਲੇ ਘੁਸਪੈਠ ਹੋਈ, ਲਾਠੀ ਚੁੱਕੀ ਗਈ, ਮਾਰ ਪਿਟਾਈ ਉਹਨਾਂ ਦੇ ਵੱਲੋਂ ਸ਼ੁਰੂ ਹੋਈ। ਸਾਡਾ ਸ਼ਾਂਤਮਈ ਹੀ ਹੈ। ਦੇਖੋ, ਇੱਥੇ ਕੋਈ ਇਹੋ ਜਿਹਾ ਤੁਹਾਨੂੰ ਦਿਸ ਰਿਹਾ ਜਿਹੜਾ ਮਾਹੌਲ ਖਰਾਬ ਕਰਦਾ ਹੋਏ? ਇੱਥੇ ਗੁਰੂ ਸਾਹਿਬ ਦਾ ਪਹਿਰਾ ਲੱਗਿਆ, ਆਪ ਬੈਠੇ ਨੇ, ਹਾਜ਼ਰ ਹਜ਼ੂਰ ਆਪ ਖੜੇ ਨੇ। ਕੋਈ ਕਿਸ ਤਰ੍ਹਾਂ ਇਹ ਚੀਜ਼ ਕਹਿ ਸਕਦਾ ਹੈ ਕਿ ਇਹ ਹਲਚਲ? ਪਹਿਲੀ ਗੱਲ ਹੈ ਇਹ ਨਾ, ਮੈਨੂੰ ਇੱਦਾਂ ਦੀਆਂ ਚੀਜ਼ਾਂ ਲੱਗਦੀਆਂ ਕਿ ਡਰਾ ਦਾ ਮਾਹੌਲ ਜਿੱਦਾਂ ਪਾਣਾ, ਲੋਕਾਂ ਦੇ ਦਿਲ 'ਚ ਡਰਾ ਪਾ ਦੇਣਾ ਕਿ ਪਰਚੇ ਕੱਟਦੇ ਨੇ। ਹਰਕਤ ਵੀ ਆਪ ਕਰਾਉਣੀ, ਪਰਚੇ ਵੀ ਕੱਟਣੇ, ਤਾਂ ਕਿ ਯੂਥ ਜਿਹੜਾ ਹੈ ਨਾ, ਕਿਉਂਕਿ ਯੂਥ ਬਹੁਤ ਹੋਸ਼ ਨਾਲ, ਜੋਸ਼ ਨਾਲ ਇੱਥੇ ਆ ਕੇ ਬੈਠਿਆ, ਤਾਂ ਕਿ ਯੂਥ ਜਿਹੜਾ ਡਰ ਜਾਏ, ਬੀਬੀਆਂ ਡਰ ਜਾਣ, ਭੈਣਾਂ ਡਰ ਜਾਣ, ਉਹ ਘਰ ਤੋਂ ਬਾਹਰ ਨਹੀਂ ਨਿਕਲੀ। ਇਹ ਸਟ੍ਰੈਟਜੀ ਹੈਗੀ ਹੈ, ਜੋ ਸਟ੍ਰੈਟਜੀ ਅਸੀਂ ਚੱਲਣ ਨਹੀਂ ਦੇਣੀ, ਕਿਉਂਕਿ ਸਾਨੂੰ ਪਤਾ ਇਹ ਘੁਸਪੈਠੀਆਂ। ਜੇ ਤੁਸੀਂ ਅੱਜ ਬਾਬਾ ਰਾਜ ਸਿੰਘ ਜੀ ਦੀ ਸਪੀਚ ਸੁਣੀ ਹੋਣੀ, ਉਹਨਾਂ ਨੇ ਕਲੀਅਰ, ਇੱਥੇ ਨਾ ਕਿਸੇ ਇੰਟੈਲੀਜੈਂਸ ਦੀ ਲੋੜ ਹੈ, ਨਾ ਪੁਲਿਸ ਦੀ ਲੋੜ ਹੈ। ਅਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਹਾਂ। ਜੇ ਅਸੀਂ ਦੇਸ਼ ਦੀ ਸੁਰੱਖਿਆ ਕਰ ਸਕਦੇ ਹਾਂ, ਫਿਰ ਅਸੀਂ ਆਪਣੀ ਸੁਰੱਖਿਆ ਆਪ ਨਹੀਂ ਕਰ ਸਕਦੇ। ਉਲਟਾ ਤੁਸੀਂ ਵਿੱਚ ਆ ਕੇ ਗਲਤ ਮੈਸੇਜ ਦਿੰਦੇ ਹੋ, ਲੜਾਈ ਝਗੜਾ ਕਰਦੇ ਹੋ, ਲੋਕਾਂ ਨੂੰ ਵਿੱਚ ਪਾਉਂਦੇ ਹੋ, ਗੁੰਡਿਆਂ ਨੂੰ ਵਿੱਚ ਲਿਆ ਕੇ ਮਾਹੌਲ ਖਰਾਬ ਕਰਦੇ ਹੋ। ਇਹ ਤੁਸੀਂ ਕਰਦੇ ਹੋ, ਸਾਡੇ ਲੋਕਾਂ ਨੇ ਨਹੀਂ ਕੀਤਾ, ਸਾਡੇ ਬੱਚਿਆਂ ਨੇ ਕੁਝ ਨਹੀਂ ਕੀਤਾ। ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ, ਪੰਜਾਬ ਦੀ ਨੌਜਵਾਨੀ ਜਿਹੜੀ ਲਗਾਤਾਰ ਨਾਅਰੇ ਮਾਰਦੀ ਹੈ ਕਿ ਸਾਨੂੰ ਸਾਡਾ ਆਪਣਾ ਹੱਕ ਮਿਲ ਜੇ, ਅਸੀਂ ਬਾਹਰ ਜਾਣਾ ਛੱਡ ਦਈਏ। ਕੀ ਲੱਗਦਾ ਕਦੋਂ ਤੱਕ ਇਹ ਚੀਜ਼ਾਂ ਹੋ ਜਾਣੀਆਂ ਨੇ ਸਾਰੀਆਂ? ਦੇਖੋ ਜੀ, ਸੰਘਰਸ਼ ਤਾਂ ਲਿਖਿਆ ਹੀ ਲਿਖਿਆ। ਸਾਡੇ ਗੁਰੂਆਂ ਨੇ ਕਿਹਾ ਘੱਟ ਸੰਘਰਸ਼ ਕੀਤਾ, ਇੱਦਾਂ ਹੀ ਮਿਲ ਗਿਆ ਸਾਨੂੰ ਸਭ ਕੁਝ। ਅੱਜ ਅਸੀਂ ਜੋ ਬਹਿ ਕੇ, ਮੈਂ ਬਾਰ-ਬਾਰ ਕਹਿੰਦੀ ਹਾਂ, ਇੰਨੇ ਕਰਵ ਨਾਲ ਕਹਿੰਦੇ ਕਿ ਅਸੀਂ ਵੀ ਆਰ ਪ੍ਰਾਊਡ ਟੂ ਬੀ ਸਿੱਖ, ਤੇ ਉਹ ਇਹ ਇੱਦਾਂ ਨਹੀਂ ਕਹਿੰਦੇ। ਤੁਸੀਂ ਆ ਪੱਗ ਸਜਾਈ ਆ, ਪੱਗ ਕਿਸੇ ਦੀ ਕੁਰਬਾਨੀ ਆ, ਠੀਕ ਹੈ ਨਾ? ਤੇ ਉਹੀ ਮੈਨੂੰ ਲੱਗਦਾ ਕਿ ਸੰਘਰਸ਼ ਇਜ਼ ਐਵਰੀ ਸਟੈਪ। ਤੇ ਉਹ ਜ਼ਿੰਦਗੀ ਕੀ ਹੋਈ ਜਿਹੜੀ ਸਿੱਧੀ ਲਾਈਨ ਆ ਜਾਏ ਤੇ ਫਿਰ ਵੀ ਬੰਦਾ ਡੈਡ ਡਿਕਲੇਅਰ ਹੋ ਜਾਂਦਾ ਹੈ। ਲਾਈਨ ਵੀ ਉੱਪਰ ਥੱਲੇ ਆਏ ਤੇ ਯੂ ਆਰ ਡਿਕਲੇਅਰਡ ਐਜ਼ ਅ ਲਾਈਫ। ਤੇ ਔਰ ਉਹ ਲਾਈਫ ਵਿੱਚ ਸੰਘਰਸ਼ ਹੈਗੇ ਹੀ ਹੈ। ਹਾਂ, ਡੈਫੀਨੇਟਲੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਬਾਹਰ ਜਾਣਾ ਇੱਕ ਮਜਬੂਰੀ ਹੈ ਸਾਡੇ ਲਈ, ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ, ਤੇ ਉਹਦੇ ਲਈ ਕੁਝ ਕਰਨਾ ਪੈਂਦਾ ਹੈ। ਇਟਸ ਅ ਵਾਈਸ ਵਰਸਾ।
ਬੇਈਮਾਨ ਤਾਂ ਤੁਹਾਨੂੰ ਪਤਾ ਹੀ ਹੈਗਾ ਸਾਹਮਣੇ, ਕਰਪਟ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ। ਚੋਰ ਚੋਰੀ ਹੀ ਕਰੂਗਾ ਨਾ, ਬੇਈਮਾਨ ਬੇਈਮਾਨੀ ਕਰੂਗਾ। ਉਹਨੂੰ ਰੋਕਣ ਲਈ ਵੀ ਤਾਂ ਕੋਈ ਚਾਹੀਦਾ ਨਾ, ਉਹਨੂੰ ਰੋਕਣਾ ਤੁਸੀਂ ਤੇ ਅਸੀਂ ਆ। ਬਾਹਰ ਜਾਣਾ ਇਜ਼ ਨਾਟ ਅ ਸੋਲੂਸ਼ਨ। ਤੁਸੀਂ ਆਪਣੇ ਸ਼ੌਕ ਲਈ ਬਾਹਰ ਜਾ ਰਹੇ ਹੋ, ਗੁੱਡ ਟੂ ਗੋ, ਤੁਸੀਂ ਜਾਓ। ਤੁਸੀਂ ਗੁੱਡ ਮਨੀ ਲਈ ਬਾਹਰ ਜਾ ਰਹੇ ਹੋ, ਗੁੱਡ ਟੂ ਗੋ, ਤੁਸੀਂ ਜਾਓ। ਬਟ ਜਿਹੜੀ ਪਿੱਛੇ ਦਰਦ ਹੈ ਨਾ ਖਿੱਚ ਘਰ ਦੀ, ਉਹ ਨਾ ਭੁਲਾਓ। ਇਹ ਨਾ ਕਹਿ ਕੇ ਜਾਓਗੇ ਅਸੀਂ ਦੁਖੀ ਹੋ ਕੇ ਚੱਲੇ ਹਾਂ, ਫਿਰ ਤਾਂ ਤੁਸੀਂ ਡਰ ਕੇ ਭੱਜ ਰਹੇ ਹੋ ਨਾ। ਤੁਸੀਂ ਲੜੋ, ਰਹੋ, ਸੰਘਰਸ਼ ਕਰੋ, ਦੈਟ ਇਜ਼ ਦ ਓਨਲੀ ਸੋਲੂਸ਼ਨ। ਐਂਡ ਇਸ ਦੇਸ਼ 'ਚ ਸੰਵਿਧਾਨ ਆ, ਇਸ ਸਰਕਾਰ ਨੂੰ ਰਿਮਾਈਂਡ ਦੇਣਾ ਜੋ ਸੰਵਿਧਾਨ ਦੇ ਤਹਿਤ ਕੰਮ ਨਹੀਂ ਕਰ ਰਹੀ। ਅਸੀਂ ਤਾਂ ਸੰਵਿਧਾਨ ਨੂੰ ਮੰਨ ਰਹੇ ਹਾਂ, ਇਸ ਕਰਕੇ ਤਾਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਵਰਨਾ ਸਾਨੂੰ ਸਾਰਾ ਕੁਝ ਆਉਂਦਾ ਹੈ ਨਾ, ਡਰਦੇ ਨਹੀਂ ਅਸੀਂ। ਹੁਣ ਕੰਨ 'ਚ ਨਾ, ਕਿਸੇ ਪਹਿਲੇ ਕੰਨ 'ਚ ਰੋਟੀ ਪਾਈ ਹੈ ਨਾ, ਅੱਜ ਮੂੰਹ 'ਚ ਪਾਉਂਦੇ ਹਾਂ ਨਾ। ਸਾਨੂੰ ਪਤਾ ਕੌਣ ਕਿੰਨੇ ਪਾਣੀ 'ਚ, ਕੌਣ ਸਾਡਾ ਦੁਸ਼ਮਣ ਹੈ, ਸਾਨੂੰ ਸਾਰਿਆਂ ਦਾ ਪਤਾ। ਉਹ ਚੀਜ਼ਾਂ ਰਿਅਲਾਈਜ਼ ਕਰਕੇ ਇਹਨਾਂ ਨੂੰ ਇਹ ਦੱਸਣਾ ਹੈ ਪੀਸਫੁਲ ਅੰਦੋਲਨ ਕਰਕੇ ਕਿ ਸੰਵਿਧਾਨ ਨੂੰ ਤੁਸੀਂ ਤੋੜ ਦਿਓ, ਸੰਵਿਧਾਨ ਦੇ ਅਗੇਂਸਟ ਤੁਸੀਂ ਕੰਮ ਕਰੋ। ਐਸੀ ਨਹੀਂ, ਜੇ ਸਰਕਾਰ ਸੰਵਿਧਾਨ ਨੂੰ ਮੰਨਦੀ ਹੁੰਦੀ, ਐਗਜ਼ੈਕਟ 14 ਇਅਰਸ ਉਮਰ ਕੈਦ ਹੈ, ਤੁਸੀਂ ਰਿਹਾ ਕਰੋ ਸਾਡੇ ਬੰਦੀ ਸਿੰਘਾਂ ਨੂੰ। ਤੁਹਾਡੇ ਕੋਲ ਕਿਹੜਾ ਕਾਨੂੰਨ ਹੈ ਜਿਹੜਾ ਤੁਹਾਨੂੰ ਕਹਿੰਦਾ 35 ਸਾਲ 27 ਸਾਲ 25 ਸਾਲ 32 ਸਾਲ ਤੁਸੀਂ ਅੰਦਰ ਰੱਖ ਸਕਦੇ ਹੋ? ਤੇ ਇਹ ਅੰਦੋਲਨ ਜਿਹੜਾ ਰੋਸ ਮਾਰਚ ਵੀ ਹੋਇਆ, ਇਹ ਜਿਹੜਾ ਸੰਘਰਸ਼ ਆ, ਇਹ ਇਹਨਾਂ ਨੂੰ ਇਹ ਰਿਮਾਈਂਡਰ ਦਿੰਦਾ ਕਿ ਹੁਣ ਬੀਬੀਆਂ ਹੋ ਗਈਆਂ, ਬੱਚੇ ਹੋ ਗਏ, ਯੁਵਾ ਹੋ ਗਿਆ, ਕਿਸੇ ਵੀ ਏਜ ਗਰੁੱਪ ਦੇ, ਚਾਹੇ ਸਾਡੇ ਬਾਬੇ ਹੋ ਗਏ, ਉਹ ਰਿਮਾਈਂਡਰ ਦਿੰਦਾ ਕਿ ਬੰਦੇ ਦੇ ਪੁੱਤ ਬਣ ਜਾਓ। ਰੀਤੂ ਸਿੰਘ ਜੀ, ਜਦੋਂ ਇੱਥੇ ਮੈਂ ਪਿਛਲੇ ਦਿਨ ਇੱਕ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ, ਤੁਸੀਂ ਕਾਫੀ ਕੁਝ ਬੋਲ ਰਹੇ ਸੀ, ਪਰ ਜੇਕਰ ਅਸੀਂ ਗੱਲ ਕਰੀਏ, ਪੰਜਾਬ ਦੇ ਨੌਜਵਾਨ ਹਮੇਸ਼ਾ ਤਿਆਰ ਰਹਿੰਦੇ ਨੇ, ਫਿਰ ਜਾ ਕੇ ਕਿਤੇ ਨਾ ਕਿਤੇ ਆਗੂਆਂ ਦੀ ਘਾਟ ਮਹਿਸੂਸ ਹੁੰਦੀ ਹੈ। देखो आगुआं की घाट महसूस नहीं होती, ईमानदार आगुआं की घाट महसूस होती है। ठीक है, जेड़े कहते हैं ना इस दौर में आज वही जी रहा है जो यहाँ का दिखता रहे और उधर का हो जाए। आज वही जी रहा है जो इस तरफ का दिखता रहे और उधर का हो जाए। लिबास तो आपका पहना होगा, तुहाडा पाया है, लेकिन उत्थे दी सलामी हम कर दे, उन्हां तो डर लगता है। और जे सानू इहो जिहा कोई लग्या उन्हां नूं एक्सपोज करन तो भी असीं पिछे नहीं हटना, क्योंकि युवा बहुत ऑनेस्ट है, युवा बहुत ईमानदार है, युवा पूरे जोश नाल इस मोर्चे ते है। और ਜਿਹੜੇ ਬਜ਼ੁਰਗ ਬਾਬੇ ਬੈਠੇ ਆ ਉਹ ਵੀ ਵਿਚਾਰੇ ਆਪਣਾ ਘਰ ਛੱਡ ਕੇ, ਪਿਆਲੀਆਂ ਛੱਡ ਕੇ, ਆਪਣੇ ਬੱਚਿਆਂ ਨੂੰ ਛੱਡ ਕੇ, ਬੀਬੀਆਂ ਕਿਸੇ ਵੀ ਤਰ੍ਹਾਂ ਛੱਡ ਕੇ ਪੂਰੇ ਮੋਰਚੇ ਤੇ, ਇੱਥੇ ਦੇਖ ਲਓ ਪਿੱਛੇ ਬਾਬੇ ਹੋਰ ਖੜੇ ਨੇ, ਤੇ ਪੈਨ ਕਰ ਲਓ ਤੁਸੀਂ ਕੈਮਰਾ, ਹਰ ਜਗ੍ਹਾ ਤੇ ਆਪਣੇ ਜੋਸ਼ ਹੋਸ਼ ਨਾਲ ਖੜੇ ਨੇ। ਇਹਨਾਂ ਨੂੰ ਕੀ ਆ ਹੈ, ਬਜ਼ੁਰਗੀ ਆ, ਇੱਥੇ ਆ ਕੇ ਮੋਰਚੇ ਤੇ ਜਿਹੜੇ ਖੜੇ ਨੇ, ਇਹ ਘਰ ਬਹਿਣ, ਇੰਨੀ ਠੰਡ ਵੀ ਹੈਗੀ, ਮੀਂਹ ਵੀ ਪੈਂਦਾ ਹੈ, ਲੇਕਿਨ ਸਾਰੀਆਂ ਚੀਜ਼ਾਂ ਕਰ ਰਹੇ ਨੇ। ਕਿਉਂ? ਕਿਉਂਕਿ ਕੌਮ ਲਈ, ਸਾਡੇ ਫਿਊਚਰ ਲਈ ਨਾ। ਇਸ ਕਰਕੇ ਆਗੂਆਂ ਦੀ ਸਿਰਫ ਇਸ ਚੀਜ਼ ਦੀ ਹੈ ਕਿ ईमानदारी नाल करो काम, क्योंकि जेड़े जेलों 'च बैठे हैं ना, भावें मैं जगतार सिंह हवारा की गल करा, उन्हों की अगवाही 'च मोर्चा चल रहा है। मैं तुहानूं कह दा, सरबत खालसा अकाल तख्त के जेड़े जत्थेदार ने वो साडे लई सब कुछ ने ना, उन्हों का हुक्म से रखां ते जेड़े चोरी चलाकी कर रहे हैं, जे कोई कर रहा है, मैनूं नहीं पता की हो रहा की नहीं हो रहा, बट जे कोई कर रहा है उन्होंने डर के रहना चाहिए कि ऊपर सब पता। इखलाक नाल काम करो, ईमानदारी नाल काम करो। कई फोटोआं ਜਿਹੜੀਆਂ ਕਿ ਵਾਇਰਲ ਕਰ ਦਿੱਤੇ हैं कि आ नौजवान ਸੀ ਜਾਂ आ ਜਿਹੜੇ ਮੋਰਚੇ ਦੇ ਵਿੱਚ ਸੀਗੇ ਜਿਨ੍ਹਾਂ ਨੇ ਭੰਨ ਤੋੜ ਕਰੀ ਆ ਤੇ ਲੁੱਟ ਖੋਹ ਕਰੀ ਆ, ਕਈ ਤਰ੍ਹਾਂ ਦੇ ਪਰਚੇ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ। ਉਹ ਪਰਚੇ ਸਭ ਬੇਈਮਾਨੀ ਹੈ ਜੀ, ਮੈਂ ਨਹੀਂ ਮੰਨਦੀ ਇਨ ਚੀਜ਼ਾਂ ਨੂੰ। ਸਾਰੇ ਬੇਈਮਾਨ ਨੇ, ਸਾਰੇ ਝੂਠੇ ਪਰਚੇ ਦਰਜ ਕਰੇ, ਡਰਾਉਣ ਲਈ ਪਰਚੇ ਦਰਜ ਕਰੇ। ਕਿਸੇ ਸਾਡੇ ਬੱਚੇ ਨੇ ਪਹਿਲ ਨਹੀਂ ਕੀਤੀ, ਸੈਲਫ ਡਿਫੈਂਸ ਕੌਣ ਨਹੀਂ ਕਰੂਗਾ, ਬਟ ਉਹ ਵੀ ਗਲਤ ਹੈ। ਮੈਂ ਕਹਿੰਦੀ ਹਾਂ ਕਿ ਠੀਕ ਹੈ ਜੀ, ਕਿਸੇ ਨੇ ਕੀਤਾ ਸੀ ਸ਼ਾਂਤਮਈ ਅੰਦੋਲਨ ਕਰਨਾ, ਉਹਨਾਂ ਨੂੰ ਪਾ ਲੈਣ ਤੋਂ ਗਾਹ ਜਿੰਦਾ ਗਾਹ ਪਾਉਂਦੇ ਆ, ਉਹਨਾਂ ਦੀਆਂ ਵੀਡੀਓ ਬਣਾਓ। ਸਾਡਾ ਕੰਮ ਇਹ ਹੋਣਾ ਚਾਹੀਦਾ ਪੀਸਫੁਲ ਪ੍ਰੋਟੈਸਟ ਕਰਕੇ, ਜੇ ਉਹ ਧੱਕਾ ਕਰ ਰਹੇ ਨੇ, ਫੋਨ ਲਓ, ਕੈਮਰਾ ਤੁਹਾਡੇ ਕੋਲ ਹੈਗਾ, ਉਹਨਾਂ ਦੀ ਵੀਡੀਓ ਬਣਾਓ। ਜੋਸ਼ ਨਾਲ ਕੰਮ ਲੈਣਾ ਹੈ, ਹੋਸ਼ ਨਾਲ ਕੰਮ ਲੈਣਾ, जोश ਨੂੰ ਧਿਆਨ ਨਾਲ ਇਸਤੇਮਾਲ ਕਰਨਾ ਹੈ, जोश ਨੂੰ अपना स्ट्रैटेजी बना के पीसफुल प्रोटेस्ट डिमॉन्स्ट्रेशन करके कर सकते हैं। दैट इज़ आवर कॉन्स्टिट्यूशनल संवैधानिक अधिकार, क्योंकि असी बार बार इस मोर्चे तो स्नेहा देना है कि गैर संवैधानिक काम तुम ही कर रहे हो, अही नहीं कर रहे। और मैं बार बार फुल कॉन्फिडेंस नाल, होशो हवाज नाल ये गल कह रही हाँ, साडी वल्लों कभी भी शुरुआत नहीं हुई। इन्हां दे गुंडे इन्हां ने पाए हैं, कोई वीडियोग्राफी नहीं, कोई वीडियो प्रूफ नहीं, सब बकवास आ, सब बकवास आ। तुसीं हर कोई चोर भी तो कहेगा ना कि असीं चोरी नहीं की, तुसीं अपने लोगों को छुपा दोगे, तुसीं अपने पेज 'ਚ ਸਾਡੇ पेज 'ਚ अपने कुछ पेथिए छੱਡ दोगे। जिद्दां 2-3 लोग इत्थों फड़े भी गए, वो उन्हां दे हीगे, साडे नहीं हीगे ना, राइट, साडे नहीं सीगे। सो एज सिंपल एज दैट, इट इज़ क्लीयर। स्टार्टिंग हमेशा उन्हां दी वल्लों हुंदी है, वो करदे ने। ते पूरी संगत, पूरे यूथ नूं मैं एक मैसेज देना चाਹੁੰਦੀ ਹਾਂ, क्योंकि ਅਸੀਂ ਇਹ ਪਹਿਲਾ ਅੰਦੋਲਨ ਨਹੀਂ ਹੈ ਸਾਡਾ, ਰਾਈਟ, ਬਹੁਤ ਐਕਸਪੀਰੀਅੰਸ ਹੈਗਾ। ਮੈਂ ਤੁਹਾਨੂੰ ਕਹਿੰਦੀ ਹਾਂ, ਤੁਹਾਡੀ ਹਿੰਮਤ ਇੱਕ ਹੀ ਆ, ਤੁਹਾਡੇ ਕੋਲ ਇੱਕ ਹੀ ਔਜ਼ਾਰ ਆ ਸੰਘਰਸ਼ ਕਰਨ ਦਾ, ਅੱਗੇ ਵਧਣ ਦਾ, ਪੀਸਫੁਲੀ ਅੰਦੋਲਨ ਕਰਨਾ, ਇੱਥੇ ਕਰੋ ਜਿੰਨਾ ਇਕੱਠ ਕਰਨਾ, ਕਿਉਂਕਿ ਸਰਕਾਰ ਹਿਲ ਚੁੱਕੀ ਹੈ, 75% ਤੁਹਾਡਾ ਕੰਮ ਹੋ ਚੁੱਕਿਆ ਹੈ। ਬੰਦੀ ਸਿੰਘਾਂ ਨੂੰ ਰਿਹਾ ਕਰਨ ਲਈ ਕੋਈ ਨਹੀਂ ਛੱਡ ਸਕਦਾ, ਕਿਉਂਕਿ ਇਸ ਸਰਕਾਰ ਦਾ ਜਿਹੜੀ ਬੈਠੀ ਹੈ ਸੈਂਟਰ 'ਚ, ਉਹਦਾ ਸਿਰਫ ਇੱਕ ਹੀ ਕੰਮ ਹੈ, ਸੱਤਾ ਪ੍ਰਾਪਤੀ, ਕਿਸੇ ਵੀ ਤਰ੍ਹਾਂ ਕੁਰਸੀ ਨੂੰ ਫੜ ਕੇ ਰੱਖਣਾ। ਉਹਨਾਂ ਨੂੰ ਉਹਨਾਂ ਦੀ ਕੁਰਸੀ ਹਿੱਲੀ ਨਜ਼ਰ ਆ ਰਹੀ ਹੈ,
ਇਹ ਸਾਡੀ ਰਿਸਪੌਂਸਿਬਿਲਿਟੀ ਆ। ਉਸ ਕੁਰਸੀ ਨੂੰ ਹਿਲਾਣਾ ਉਹਦੇ ਹਿਲਾ ਸਕਦੇ ਆ ਜਦ ਤੁਸੀਂ ਸੜਕਾਂ ਭਰ ਦਿਓ। ਤੁਸੀਂ ਸੜਕਾਂ ਸ਼ਾਂਤਮਈ ਤਰੀਕੇ ਨਾਲ ਪੜ੍ਹਨੀਆਂ। ਇੱਥੇ ਮੋਰਚਾ ਲੱਗਿਆ, ਇੱਥੇ ਆ ਕੇ ਬੈਠੋ। ਕਿਤੇ ਜਾਣ ਦੀ ਤੁਹਾਨੂੰ ਲੈਫਟ ਰਾਈਟ ਲੋੜ ਨਹੀਂ ਹੈਗੀ। ਕਿਸੇ ਨਾਲ ਗੱਲ ਨਹੀਂ ਕਰਨੀ, ਕੋਈ ਅੰਡਰ ਟੇਬਲ ਚੀਜ਼ ਨਹੀਂ ਹੋਏਗੀ, ਕੋਈ ਇਨਸਾਈਡ ਦਾ ਰੂਮ ਗੱਲ ਨਹੀਂ ਹੋਏਗੀ। ਸਿੰਪਲ ਸਾਡੀ ਮੰਗ ਹੈ, ਬਾਰ-ਬਾਰ ਮੈਂ ਕਹਿ ਰਹੀ ਹਾਂ, ਬੰਦੀ ਸਿੰਘ ਰਿਹਾ ਕਰੋ। ਬਾਕੀ ਜਿਹੜੀ 3 ਮੰਗਾਂ ਹੋਰ ਨੇ, ਮੈਂ ਤਾਂ ਇਹ ਵੀ ਕਹਿੰਦੀ ਹਾਂ, ਜਿਸ ਦਿਨ ਬੰਦੀ ਸਿੰਘ ਰਿਹਾ ਹੋ ਕੇ ਆ ਗਏ, ਸਾਨੂੰ ਕੋਈ ਜ਼ਰੂਰਤ ਨਹੀਂ ਕੰਮ ਕਰਨ ਦੀ। ਸਾਨੂੰ ਆਪਣਾ ਇਮਾਨਦਾਰ ਓਨੈਸਟ ਲੀਡਰ ਚਾਹੀਦਾ। ਦੈਟ ਇਜ਼ ਸਾਡਾ ਜਥੇਦਾਰ ਜਗਤਾਰ ਸਿੰਘ ਹਵਾਰਾ। ਬਾਕੀ ਮੰਗਾਂ, ਬਾਕੀ ਚੀਜ਼ਾਂ ਉਹ ਕਰਨਗੇ ਆਪਣੇ ਆਪ। ਸਾਰਾ ਰੈਜ਼ੋਲੂਸ਼ਨ, ਸਾਰੀਆਂ ਗੱਲਾਂ ਹੋ ਜਾਣਗੀਆਂ, ਸੋਲੂਸ਼ਨ ਮਿਲ ਜਾਏਗਾ ਜਿਸ ਦਿਨ ਜਥੇਦਾਰ ਜਗਤਾਰ ਸਿੰਘ ਹਵਾਰਾ ਬਾਹਰ ਆ ਗਏ। ਕੀ ਲੱਗਦਾ ਹੈਗਾ ਜਿਹੜੇ ਪਹਿਲਾਂ ਵੀ ਜਥੇਦਾਰ ਬਣੇ ਨੇ, ਜਥੇਦਾਰ ਰਣਜੀਤ ਸਿੰਘ ਜੀ ਹੋਰੇ ਬਣੇ ਨੇ, ਉਸ ਤੋਂ ਪਹਿਲਾਂ ਵੀ ਜਥੇਦਾਰ ਰਹੇ ਨੇ, ਉਹਨਾਂ ਦੇ ਉੱਪਰ ਸੰਗਤ ਨੂੰ ਭਰੋਸਾ ਨਹੀਂ ਰਿਹਾ ਸੀਗਾ ਕਿ ਸੰਗਤ ਨੇ ਉਹਨਾਂ ਨੂੰ ਬਦਲ ਦਿੱਤਾ? ਕਿਉਂਕਿ ਜਥੇਦਾਰ ਰਣਜੀਤ ਸਿੰਘ ਦੀ ਤਾਂ ਬਹੁਤ ਵੱਡੀ ਕੁਰਬਾਨੀ ਹੈ। ਦੇਖੋ ਜੀ, ਮੈਨੂੰ ਨਹੀਂ ਪਤਾ, ਮੈਂ ਸ਼ਾਇਦ ਇੰਨਾ ਸਮਝਦੀ ਨਹੀਂ ਆ। ਅਸੀਂ ਵੀ ਜੋ ਤੁਸੀਂ ਕਹਿ ਰਹੇ ਹੋ, ਅਸੀਂ ਵੀ ਉਹੀ ਸਭ ਚੀਜ਼ਾਂ ਸੁਣੀਆਂ, ਠੀਕ ਹੈ। ਉਮਰ ਦੇ ਤਕਾਜ਼ੇ ਨਾਲ ਜਾਂ ਜੋ ਦੇਖ ਰਹੇ ਹਾਂ ਮੌਜੂਦਾ ਹਾਲਾਤ 'ਚ ਜਿਸ ਟਾਈਪ ਦੀ ਚੀਜ਼ ਹੈ, ਕਿਉਂਕਿ ਜਗਤਾਰ ਸਿੰਘ ਜਥੇਦਾਰ ਹਵਾਰਾ ਜੀ ਦੀ ਮੈਂ ਸਪੈਸ਼ਲੀ ਇਸ ਕਰਕੇ ਗੱਲ ਕਰਦੀ ਹਾਂ ਕਿਉਂਕਿ ਜੋ ਵਕੀਲ ਉਹਨਾਂ ਦਾ ਕੇਸ ਲੜ ਰਹੇ ਆ, ਐਡਵੋਕੇਟ ਮਹਿਮੂਦ ਪਰਾਚਾ, ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਸੁਣੀਆਂ। ਕਿਉਂਕਿ ਇੱਕ ਉਹ ਬਹੁਤ ਵੱਡਾ ਚਿਹਰਾ ਨੇ ਦੇਸ਼ 'ਚ ਜਿਹਦੇ ਤੋਂ ਸਰਕਾਰ ਡਰਦੀ ਹੈ, ਔਰ ਬਹੁਤ ਹੀ ਇਮਾਨਦਾਰ ਵਕੀਲ ਨੇ। ਅਸੀਂ ਜੋ ਚੀਜ਼ਾਂ ਦੇਖੀਆਂ, ਔਰ 27 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੈਠੇ। ਜੇ ਆਪਣਾ ਸਵਾਰਥ ਹੁੰਦਾ ਨਾ, ਪਹਿਲੀ ਗੱਲ ਉਹ ਬੰਦਾ ਜੇਲ੍ਹ ਦੇ ਅੰਦਰ ਹੀ ਨਹੀਂ ਹੁੰਦਾ। ਉਹਨਾਂ ਦੇ ਕੋਲ ਕਿਆ ਘੱਟ ਆਫਰਾਂ ਆਈਆਂ ਹੋਣੀਆਂ, ਹਾਂ, ਕੰਪਰੋਮਾਈਜ਼ ਕਰਕੇ ਬਾਹਰ ਨਿਕਲਣ ਦੀਆਂ। ਉਹਨਾਂ ਕੋਲ ਘੱਟ ਆਫਰਾਂ ਆਈਆਂ ਹੋਣੀਆਂ, ਸਰਕਾਰ ਨੂੰ ਮਿਲ ਜਾਓ। ਇਹ ਤੁਹਾਡੇ ਲਈ ਸਭ ਤੋਂ ਵੱਡੀ ਮਿਸਾਲ ਹੈ। ਜੇਲ੍ਹ 'ਚ ਰਹਿ ਕੇ 27 ਸਾਲ, ਅੱਜ ਵੀ ਉਹ ਬੰਦਾ ਇਹ ਕਹਿ ਰਿਹਾ, ਜਦੋਂ ਉਹਦੇ ਕੋਲ ਜਾਂਦੇ ਨੇ ਵਕੀਲ ਵੀ, ਲੋਕ ਵੀ ਜਾਂਦੇ ਨੇ, ਤੇ ਉਹ ਅੱਜ ਵੀ ਉਹ ਬੰਦਾ ਇਹ ਕਹਿੰਦਾ ਕਿ ਤੁਸੀਂ ਮੇਰੀ ਛੱਡੋ। ਪਹਿਲੇ ਤੁਸੀਂ ਜਿਹੜੀ ਬਾਕੀ 3 ਮੰਗਾਂ ਨਾ, ਉਹਨਾਂ ਨੂੰ ਪ੍ਰੈਫਰੈਂਸ ਦਿਓ। ਪਹਿਲੇ ਗੁਰੂ ਸਾਹਿਬ ਵਰਗਾ ਹੋਏ ਨਾ, ਤੇ ਉਹ ਕਹੇ ਮੈਨੂੰ ਬਾਹਰ ਕੱਢੋ, ਚਾਹੇ ਕੁਝ ਵੀ ਕਰੋ, ਕੋਈ ਵੀ ਲੈਫਟ ਰਾਈਟ ਹੋ ਜਾਏ, ਕੱਢੋ। ਇਸ ਜਿਹੜਾ ਨਿਸਵਾਰਥ ਚੀਜ਼ ਨਾਲ ਅੰਦਰ ਬੈਠੇ, ਡੈਫੀਨੇਟਲੀ 10 ਲੱਖ ਲੋਕ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ, ਪੰਜਾਬ ਦੀ ਨੌਜਵਾਨੀ ਜਿਹੜੀ ਲਗਾਤਾਰ ਨਾਅਰੇ ਮਾਰਦੀ ਹੈ ਕਿ ਸਾਨੂੰ ਸਾਡਾ ਆਪਣਾ ਹੱਕ ਮਿਲ ਜੇ, ਅਸੀਂ ਬਾਹਰ ਜਾਣਾ ਛੱਡ ਦਈਏ। ਬਾਹਰ ਜਾਣਾ ਇਜ਼ ਨਾਟ ਅ ਸੋਲੂਸ਼ਨ। ਤੁਸੀਂ ਆਪਣੇ ਸ਼ੌਕ ਲਈ ਬਾਹਰ ਜਾ ਰਹੇ ਹੋ, ਗੁੱਡ ਟੂ ਗੋ, ਤੁਸੀਂ ਜਾਓ। ਤੁਸੀਂ ਗੁੱਡ ਮਨੀ ਲਈ ਬਾਹਰ ਜਾ ਰਹੇ ਹੋ, ਗੁੱਡ ਟੂ ਗੋ, ਤੁਸੀਂ ਜਾਓ। ਬਟ ਜਿਹੜੀ ਪਿੱਛੇ ਦਰਦ ਹੈ ਨਾ, ਖਿੱਚ ਘਰ ਦੀ, ਉਹ ਨਾ ਭੁਲਾਓ। ਜੇ ਸਰਕਾਰ ਸੰਵਿਧਾਨ ਨੂੰ ਮੰਨਦੀ ਹੁੰਦੀ, ਐਗਜ਼ੈਕਟ 14 ਇਅਰਸ ਉਮਰ ਕੈਦ ਹੈ, ਤੁਸੀਂ ਰਿਹਾ ਕਰੋ ਸਾਡੇ ਬੰਦੀ ਸਿੰਘਾਂ ਨੂੰ। ਤੁਹਾਡੇ ਕੋਲ ਕਿਹੜਾ ਕਾਨੂੰਨ ਹੈ ਜਿਹੜਾ ਤੁਹਾਨੂੰ ਕਹਿੰਦਾ 35 ਸਾਲ, 27 ਸਾਲ, 25 ਸਾਲ, 32 ਸਾਲ ਤੁਸੀਂ ਅੰਦਰ ਰੱਖ ਸਕਦੇ ਹੋ? ਕਈ ਫੋਟੋਆਂ ਜਿਹੜੀਆਂ ਕਿ ਵਾਇਰਲ ਆ ਨੌਜਵਾਨ ਸੀ ਜਾਂ ਆ ਜਿਹੜੇ ਮੋਰਚੇ ਦੇ ਵਿੱਚ ਸੀਗੇ ਜਿਨ੍ਹਾਂ ਨੇ ਭੰਨ ਤੋੜ ਕਰੀ ਆ ਤੇ ਲੁੱਟ ਖੋਹ ਕਰੀ ਆ, ਕਈ ਤਰ੍ਹਾਂ ਦੇ ਪਰਚੇ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ। ਉਹ ਪਰਚੇ ਸਭ ਬੇਈਮਾਨੀ ਹੈ ਜੀ, ਮੈਂ ਨਹੀਂ ਮੰਨਦੀ ਇਨ ਚੀਜ਼ਾਂ ਨੂੰ। ਸਾਰੇ ਬੇਈਮਾਨ ਹੈ, ਸਾਰੇ ਝੂਠੇ ਪਰਚੇ ਦਰਜ ਕਰੇ, ਡਰਾਉਣ ਲਈ ਪਰਚੇ ਦਰਜ ਕਰੇ। ਕਿਸੇ ਸਾਡੇ ਬੱਚੇ ਨੇ ਪਹਿਲ ਨਹੀਂ ਕੀਤੀ। ਸਾਡੀ ਵੱਲੋਂ ਕਦੀ ਵੀ ਸ਼ੁਰੂਆਤ ਨਹੀਂ ਹੋਈ। ਇਹਨਾਂ ਦੇ ਗੁੰਡੇ ਇਹਨਾਂ ਨੇ ਪਾਏ ਹੈ, ਕੋਈ ਵੀਡੀਓਗ੍ਰਾਫੀ ਨਹੀਂ, ਕੋਈ ਵੀਡੀਓ ਪ੍ਰੂਫ ਨਹੀਂ, ਸਭ ਬਕਵਾਸ ਆ, ਸਭ ਬਕਵਾਸ ਆ। ਕੀ ਲੱਗਦਾ ਹੈਗਾ ਜਿਹੜੇ ਪਹਿਲਾਂ ਵੀ ਜਥੇਦਾਰ ਬਣੇ ਨੇ, ਜਥੇਦਾਰ ਰਣਜੀਤ ਸਿੰਘ ਜੀ ਹੋਰੇ ਬਣੇ ਨੇ, ਉਸ ਤੋਂ ਪਹਿਲਾਂ ਵੀ ਜਥੇਦਾਰ ਰਹੇ ਨੇ, ਉਹਨਾਂ ਦੇ ਉੱਪਰ ਸੰਗਤ ਨੂੰ ਭਰੋਸਾ ਨਹੀਂ ਰਿਹਾ ਸੀਗਾ? ਅਸੀਂ ਜੋ ਚੀਜ਼ਾਂ ਦੇਖੀਆਂ, ਔਰ 27 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੈਠੇ। ਜੇ ਆਪਣਾ ਸਵਾਰਥ ਹੁੰਦਾ ਨਾ, ਪਹਿਲੀ ਗੱਲ ਉਹ ਬੰਦਾ ਜੇਲ੍ਹ ਦੇ ਅੰਦਰ ਹੀ ਨਹੀਂ ਹੁੰਦਾ। ਉਹਨਾਂ ਦੇ ਕੋਲ ਕਿਆ ਘੱਟ ਆਫਰਾਂ ਆਈਆਂ ਹੋਣੀਆਂ। ਪੰਜਾਬ ਦੇ ਵਿੱਚ ਤੁਸੀਂ ਕਿਹਾ ਕਿ ਕਾਫੀ ਮੋਰਚੇ ਲੱਗੇ ਹੋਏ ਨੇ। ਜੇਕਰ ਅਸੀਂ ਗੱਲ ਕਰੀਏ, ਬਹਿਮਲ ਕਲਾਂ ਦਾ ਮੋਰਚਾ ਹੈਗਾ, ਬਹਿਮਲ ਕਲਾਂ ਵਾਲਿਆਂ ਨੇ ਰੋਡ ਜਾਮ ਕਰਤਾ ਦੋਨਾਂ ਪਾਸਿਆਂ ਤੋਂ, ਤੇ ਭਗਵੰਤ ਮਾਨ ਦਾ ਟਵੀਟ ਆਉਂਦਾ ਹੈਗਾ ਕਿ ਰੋਡ ਜਾਮ ਕਰਕੇ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੈਗਾ। ਜੇ ਤੁਸੀਂ ਇੰਨੇ ਦੁਖੀ ਹੋ, ਸਾਰੇ ਮਿਲ ਕੇ, ਕੀ ਘਾਟਾ ਤੁਹਾਨੂੰ? ਪੰਜਾਬ ਅਸੈਂਬਲੀ ਦੇ, ਤੁਹਾਡੀ ਨੀਤ ਸਾਫ਼ ਹੈ, ਪੰਜਾਬ ਅਸੈਂਬਲੀ 'ਚ ਇੱਕ ਰੈਜ਼ੋਲੂਸ਼ਨ ਪਾਸ ਕਰੋ, ਬੰਦੀ ਸਿੰਘ ਰਿਹਾ ਕਰੋ। ਬੰਦੀ ਸਿੰਘ ਰਿਹਾ ਹੋਣ 'ਤੇ ਕਿਆ ਸਰਕਾਰ ਦੀ, ਸੈਂਟਰ ਸਰਕਾਰ ਦੀ ਹਿੰਮਤ ਹੈਗੀ ਰਿਜੈਕਟ ਕਰਨ ਦੀ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫਿਰ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਾਕਟਰ ਰੀਤੂ ਸਿੰਘ ਦੇ ਨਾਲ ਮੁਲਾਕਾਤ ਕਰ ਰਹੇ ਹਾਂ। ਮੋਰਚੇ ਦੀਆਂ ਗੱਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਦਿਨੀ ਕਾਫੀ ਹਲਚਲ ਹੋਈ ਆ ਮੋਰਚੇ ਦੇ ਵਿੱਚ। ਰੀਤੂ ਜੀ, ਬਹੁਤ ਬਹੁਤ ਸਵਾਗਤ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਰੀਤੂ ਜੀ, ਕਿੱਥੇ ਜੇ ਹੁਣ ਲੱਗਦਾ ਹਲਚਲ ਕਦੀ ਵੀ ਸਾਡੇ ਵੱਲੋਂ ਨਹੀਂ ਹੋਈ। ਹਲਚਲ ਕਿਸਾਨੀ ਸੰਘਰਸ਼ ਮੋਰਚੇ ਵੀ ਕਦੀ ਸਾਡੇ ਵੱਲੋਂ ਨਹੀਂ ਹੋਈ। ਔਰ ਇਹ ਜਿਹੜੀ ਹਲਚਲ ਹੈ, ਮੈਂ ਮੀਡੀਆ ਦੇ ਥਰੂ ਵੀ ਕਹਿਣਾ ਚਾਹੁੰਦੀ ਹਾਂ, ਔਰ ਮੈਂ ਤੁਹਾਡੇ ਦਿਮਾਗ 'ਚ ਸੁਨੇਹਾ ਪਾ ਦਿੰਦੀ ਹਾਂ ਕਿ ਜੋ ਇਹ ਹਲਚਲ ਹੋਈ ਹੈ, ਉਹਨਾਂ ਦੇ ਗੁੰਡਿਆਂ ਵੱਲੋਂ ਹਲਚਲ ਹੋਈ ਹੈ। ਉਹਨਾਂ ਦੇ ਹੀ, ਚਾਹੇ ਉਹ ਕਹਿ ਲਓ ਖਾਕੀ ਵਰਦੀ 'ਚ ਗੁੰਡੇ ਹੀ ਗਏ, ਉਹਨਾਂ ਦੇ ਜਿਹੜੇ, ਮੈਨੂੰ ਲੱਗਦਾ ਉਹ ਪੁਲਿਸ ਦੇ ਵੀ ਨਹੀਂ ਹੋਣੇ, ਉਹਨਾਂ ਦੇ ਵੱਲੋਂ ਪਹਿਲੇ ਘੁਸਪੈਠ ਹੋਈ, ਲਾਠੀ ਚੁੱਕੀ ਗਈ, ਮਾਰ ਪਿਟਾਈ ਉਹਨਾਂ ਦੇ ਵੱਲੋਂ ਸ਼ੁਰੂ ਹੋਈ। ਸਾਡਾ ਸ਼ਾਂਤਮਈ ਹੀ ਹੈ। ਦੇਖੋ, ਇੱਥੇ ਕੋਈ ਇਹੋ ਜਿਹਾ ਤੁਹਾਨੂੰ ਦਿਸ ਰਿਹਾ ਜਿਹੜਾ ਮਾਹੌਲ ਖਰਾਬ ਕਰਦਾ ਹੋਏ? ਇੱਥੇ ਗੁਰੂ ਸਾਹਿਬ ਦਾ ਪਹਿਰਾ ਲੱਗਿਆ, ਆਪ ਬੈਠੇ ਨੇ, ਹਾਜ਼ਰ ਹਜ਼ੂਰ ਆਪ ਖੜੇ ਨੇ। ਕੋਈ ਕਿਸ ਤਰ੍ਹਾਂ ਇਹ ਚੀਜ਼ ਕਹਿ ਸਕਦਾ ਹੈ ਕਿ ਇਹ ਹਲਚਲ? ਪਹਿਲੀ ਗੱਲ ਹੈ ਇਹ ਨਾ,
ਮੈਨੂੰ ਇਦਾਂ ਦੀਆਂ ਚੀਜ਼ਾਂ ਲੱਗਦੀਆਂ ਕਿ ਡਰਾ ਦਾ ਮਾਹੌਲ ਜਿੱਦਾਂ ਪਾਣਾ ਲੋਕਾਂ ਦੇ ਦਿਲ 'ਚ ਡਰਾ ਪਾ ਦੇਣਾ ਕਿ ਪਰਚੇ ਕੱਟਦੇ ਨੇ, ਹਰਕਤ ਵੀ ਆਪ ਕਰਾਣੀ, ਪਰਚੇ ਵੀ ਕੱਟਣੇ, ਤਾਂ ਕਿ ਯੂਥ ਜਿਹੜਾ ਹੈ ਨਾ, ਕਿਉਂਕਿ ਰਾਜ ਸਿੰਘ ਜੀ ਦੀ ਸਪੀਚ ਸੁਣੀ ਹੋਣੀ, ਉਹਨਾਂ ਨੇ ਕਲੀਅਰ ਕੱਟ ਇਹ ਚੀਜ਼ ਕਹਿਤੀ ਕਿ ਸਾਨੂੰ ਇੱਥੇ ਨਾ ਕਿਸੇ ਇੰਟੈਲੀਜੈਂਸ ਦੀ ਲੋੜ ਆ, ਨਾ ਪੁਲਿਸ ਦੀ ਲੋੜ ਹੈ। ਅਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਹਾਂ। ਜੇ ਅਸੀਂ ਦੇਸ਼ ਦੀ ਸੁਰੱਖਿਆ ਕਰ ਸਕਦੇ ਹਾਂ, ਫਿਰ ਅਸੀਂ ਆਪਣੀ ਸੁਰੱਖਿਆ ਆਪ ਨਹੀਂ ਕਰ ਸਕਦੇ। ਉਲਟਾ ਤੁਸੀਂ ਵਿੱਚ ਆ ਕੇ ਗਲਤ ਮੈਸੇਜ ਦਿੰਦੇ ਹੋ, ਲੜਾਈ ਝਗੜਾ ਕਰਦੇ ਹੋ, ਲੋਕਾਂ ਨੂੰ ਵਿੱਚ ਪਾਉਂਦੇ ਹੋ, ਗੁੰਡਿਆਂ ਨੂੰ ਵਿੱਚ ਲਿਆ ਕੇ ਮਾਹੌਲ ਖਰਾਬ ਕਰਦੇ ਹੋ। ਇਹ ਤੁਸੀਂ ਕਰਦੇ ਹੋ, ਸਾਡੇ ਲੋਕਾਂ ਨੇ ਨਹੀਂ ਕੀਤਾ, ਸਾਡੇ ਬੱਚਿਆਂ ਨੇ ਕੁਝ ਨਹੀਂ ਕੀਤਾ। ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ, ਪੰਜਾਬ ਦੀ ਨੌਜਵਾਨੀ ਜਿਹੜੀ ਲਗਾਤਾਰ ਨਾਅਰੇ ਮਾਰਦੀ ਹੈ ਕਿ ਸਾਨੂੰ ਸਾਡਾ ਆਪਣਾ ਹੱਕ ਮਿਲ ਜੇ, ਅਸੀਂ ਬਾਹਰ ਜਾਣਾ ਛੱਡ ਦਈਏ, ਕੀ ਲੱਗਦਾ ਕਦੋਂ ਤੱਕ ਇਹ ਚੀਜ਼ਾਂ ਹੋ ਜਾਣੀਆਂ ਨੇ ਸਾਰੀਆਂ? ਦੇਖੋ ਜੀ, ਸੰਘਰਸ਼ ਤਾਂ ਲਿਖਿਆ ਹੀ ਲਿਖਿਆ। ਸਾਡੇ ਗੁਰੂਆਂ ਨੇ ਕਿਹਾ ਘੱਟ ਸੰਘਰਸ਼ ਕੀਤਾ, ਇਦਾਂ ਹੀ ਮਿਲ ਗਿਆ ਸਾਨੂੰ ਸਭ ਕੁਝ। ਅੱਜ ਅਸੀਂ ਜੋ ਬਹਿ ਕੇ, ਮੈਂ ਬਾਰ-ਬਾਰ ਕਹਿੰਦੀ ਹਾਂ, ਇੰਨੇ ਕਰਵ ਨਾਲ ਕਹਿੰਦੇ ਕਿ ਅਸੀਂ ਵੀ ਆਰ ਪ੍ਰਾਊਡ ਟੂ ਬੀ ਸਿੱਖ, ਤੇ ਉਹ ਇਹ ਇਦਾਂ ਨਹੀਂ ਕਹਿੰਦੇ ਤੁਸੀਂ ਆ ਪੱਗ ਸਜਾਈ ਆ, ਪੱਗ ਕਿਸੇ ਦੀ ਕੁਰਬਾਨੀ ਆ, ਠੀਕ ਹੈ ਨਾ। ਤੇ ਉਹੀ ਮੈਨੂੰ ਲੱਗਦਾ ਕਿ ਸੰਘਰਸ਼ ਇਜ਼ ਐਵਰੀ ਸਟੈਪ। ਤੇ ਉਹ ਜ਼ਿੰਦਗੀ ਕੀ ਹੋਈ ਜਿਹੜੀ ਸਿੱਧੀ ਲਾਈਨ ਆ ਜਾਏ ਤੇ ਫਿਰ ਵੀ ਬੰਦਾ ਡੈਡ ਡਿਕਲੇਅਰ ਹੋ ਜਾਂਦਾ ਹੈ। ਲਾਈਨ ਵੀ ਉੱਪਰ ਥੱਲੇ ਆਏ ਤੇ ਯੂ ਆਰ ਡਿਕਲੇਅਰਡ ਐਜ਼ ਅ ਲਾਈਫ। ਤੇ ਉਹ ਲਾਈਫ ਵਿੱਚ ਸੰਘਰਸ਼ ਹੈਗੇ ਹੀ ਹੈ। ਹਾਂ, ਡੈਫੀਨੇਟਲੀ ਜਿਹੜੇ ਲੋਕੀ ਇਹ ਕਹਿੰਦੇ ਨੇ ਕਿ ਬਾਹਰ ਜਾਣਾ ਇੱਕ ਮਜਬੂਰੀ ਹੈ ਸਾਡੇ ਲਈ, ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ, ਤੇ ਉਹਦੇ ਲਈ ਕੁਝ ਕਰਨਾ ਪੈਂਦਾ ਹੈ। ਇਟਸ ਵਾਈਸ ਵਰਸਾ। ਬੇਈਮਾਨ ਤਾਂ ਤੁਹਾਨੂੰ ਪਤਾ ਹੀ ਹੈਗਾ ਸਾਹਮਣੇ, ਕਰਪਟ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ। ਚੋਰ ਚੋਰੀ ਹੀ ਕਰੂਗਾ ਨਾ, ਬੇਈਮਾਨ ਬੇਈਮਾਨੀ ਕਰੂਗਾ। ਉਹਨੂੰ ਰੋਕਣ ਲਈ ਵੀ ਤਾਂ ਕੋਈ ਚਾਹੀਦਾ ਨਾ। ਉਹਨੂੰ ਰੋਕਣਾ ਤੁਸੀਂ ਤੇ ਅਸੀਂ ਆ। ਬਾਹਰ ਜਾਣਾ ਇਜ਼ ਨਾਟ ਅ ਸੋਲਿਊਸ਼ਨ। ਤੁਸੀਂ ਆਪਣੇ ਸ਼ੌਕ ਲਈ ਬਾਹਰ ਜਾ ਰਹੇ ਹੋ, ਗੁੱਡ ਟੂ ਗੋ, ਤੁਸੀਂ ਜਾਓ। ਤੁਸੀਂ ਗੁੱਡ ਮਨੀ ਲਈ ਬਾਹਰ ਜਾ ਰਹੇ ਹੋ, ਗੁੱਡ ਟੂ ਗੋ, ਤੁਸੀਂ ਜਾਓ। ਬਟ ਜਿਹੜੀ ਪਿੱਛੇ ਦਰਦ ਹੈ ਨਾ, ਖਿੱਚ ਘਰ ਦੀ, ਉਹ ਨਾ ਭੁਲਾਓ। ਇਹ ਨਾ ਕਹਿ ਕੇ ਜਾਓਗੇ ਅਸੀਂ ਦੁਖੀ ਹੋ ਕੇ ਚੱਲੇ ਹਾਂ, ਫਿਰ ਤਾਂ ਤੁਸੀਂ ਡਰ ਕੇ ਭੱਜ ਰਹੇ ਹੋ ਨਾ। ਤੁਸੀਂ ਲੜੋ, ਰਹੋ, ਸੰਘਰਸ਼ ਕਰੋ। ਦੈਟ ਇਜ਼ ਦ ਓਨਲੀ ਸੋਲਿਊਸ਼ਨ। ਐਂਡ ਇਸ ਦੇਸ਼ 'ਚ ਸੰਵਿਧਾਨ ਆ, ਇਸ ਸਰਕਾਰ ਨੂੰ ਰਿਮਾਈਂਡ ਦੇਣਾ ਜੋ ਸੰਵਿਧਾਨ ਦੇ ਤਹਿਤ ਕੰਮ ਨਹੀਂ ਕਰ ਰਹੀ। ਅਸੀਂ ਤਾਂ ਸੰਵਿਧਾਨ ਨੂੰ ਮੰਨ ਰਹੇ ਹਾਂ, ਇਸ ਕਰਕੇ ਤਾਂ ਪੁਲਿਸ ਕੋਲ ਪ੍ਰੋਟੈਸਟ ਕਰ ਰਹੇ ਹਾਂ। ਵਰਨਾ ਸਾਨੂੰ ਸਾਰਾ ਕੁਝ ਆਉਂਦਾ ਹੈ ਨਾ। ਡਰਦੇ ਨਹੀਂ ਅਸੀਂ ਹੁਣ ਕੰਨ 'ਚ ਨਾ, ਕਿਸੇ ਪਹਿਲੇ ਕੰਨ 'ਚ ਰੋਟੀ ਪਾਈ ਹੈ ਨਾ, ਅੱਜ ਮੂੰਹ 'ਚ ਪਾਉਂਦੇ ਹਾਂ ਨਾ। ਸਾਨੂੰ ਪਤਾ ਕੌਣ ਕਿੰਨੇ ਪਾਣੀ 'ਚ, ਕੌਣ ਸਾਡਾ ਦੁਸ਼ਮਣ ਹੈ, ਸਾਨੂੰ ਸਾਰਿਆਂ ਦਾ ਪਤਾ। ਉਹ ਚੀਜ਼ਾਂ ਰਿਅਲਾਈਜ਼ ਕਰਕੇ ਇਹਨਾਂ ਨੂੰ ਇਹ ਦੱਸਣਾ ਹੈ, ਪੀਸਫੁਲ ਅੰਦੋਲਨ ਕਰਕੇ, ਕਿ ਸੰਵਿਧਾਨ ਨੂੰ ਤੁਸੀਂ ਤੋੜ ਦਿਓ, ਸੰਵਿਧਾਨ ਦੇ ਅਗੇਂਸਟ ਤੁਸੀਂ ਕੰਮ ਕਰੋ। ਐਸੀ ਨਹੀਂ। ਜੇ ਸਰਕਾਰ ਸੰਵਿਧਾਨ ਨੂੰ ਮੰਨਦੀ ਹੁੰਦੀ, ਐਗਜ਼ੈਕਟ 14 ਇਅਰਸ ਉਮਰ ਕੈਦ ਹੈ, ਤੁਸੀਂ ਰਿਹਾ ਕਰੋ ਸਾਡੇ ਬੰਦੀ ਸਿੰਘਾਂ ਨੂੰ। ਤੁਹਾਡੇ ਕੋਲ ਕਿਹੜਾ ਕਾਨੂੰਨ ਹੈ ਜਿਹੜਾ ਤੁਹਾਨੂੰ ਕਹਿੰਦਾ 35 ਸਾਲ 27 ਸਾਲ 25 ਸਾਲ 32 ਸਾਲ ਤੁਸੀਂ ਅੰਦਰ ਰੱਖ ਸਕਦੇ ਹੋ? ਤੇ ਇਹ ਅੰਦੋਲਨ ਜਿਹੜਾ ਰੋਸ ਮਾਰਚ ਵੀ ਹੋਇਆ, ਇਹ ਜਿਹੜਾ ਸੰਘਰਸ਼ ਆ, ਇਹ ਇਹਨਾਂ ਨੂੰ ਇਹ ਰਿਮਾਈਂਡਰ ਦਿੰਦਾ ਕਿ ਹੁਣ ਬੀਬੀਆਂ ਹੋ ਗਈਆਂ, ਬੱਚੇ ਹੋ ਗਏ, ਯੁਵਾ ਹੋ ਗਿਆ, ਕਿਸੇ ਵੀ ਏਜ ਗਰੁੱਪ ਦੇ, ਚਾਹੇ ਸਾਡੇ ਬਾਬੇ ਹੋ ਗਏ, ਉਹ ਰਿਮਾਈਂਡਰ ਦਿੰਦਾ ਕਿ ਬੰਦੇ ਦੇ ਪੁੱਤ ਬਣ ਜਾਓ। ਰੀਤੂ ਸਿੰਘ ਜੀ, ਜਦੋਂ ਇੱਥੇ ਮੈਂ ਪਿਛਲੇ ਦਿਨ ਇੱਕ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ, ਤੁਸੀਂ ਕਾਫੀ ਕੁਝ ਬੋਲ ਰਹੇ ਸੀ, ਪਰ ਜੇਕਰ ਅਸੀਂ ਗੱਲ ਕਰੀਏ, ਪੰਜਾਬ ਦੇ ਨੌਜਵਾਨ ਹਮੇਸ਼ਾ ਤਿਆਰ ਰਹਿੰਦੇ ਨੇ, ਫਿਰ ਜਾ ਕੇ ਕਿਤੇ ਨਾ ਕਿਤੇ ਆਗੂਆਂ ਦੀ ਘਾਟ ਮਹਿਸੂਸ ਹੁੰਦੀ ਹੈ। देखो, आगुआं की घाट महसूस नहीं होती, ईमानदार आगुआं की घाट महसूस होती है। ठीक है, जेड़े कहते हैं ना, इस दौर में आज वही जी रहा है जो यहाँ का दिखता रहे और उधर का हो जाए। आज वही जी रहा है जो इस तरफ का दिखता रहे और उधर का हो जाए। लिबास तो आपका पहना होगा, तुहाडा पाया है, लेकिन उत्थे दी सलामी हम कर दे, ਉਹਨਾਂ ਤੋਂ ਡਰ ਲੱਗਦਾ ਹੈ। ਔਰ ਜੇ ਸਾਨੂੰ ਇਹੋ ਜਿਹਾ ਕੋਈ ਲੱਗਿਆ ਉਹਨਾਂ ਨੂੰ ਐਕਸਪੋਜ਼ ਕਰਨ ਤੋਂ ਵੀ ਅਸੀਂ ਪਿੱਛੇ ਨਹੀਂ ਹਟਣਾ, ਕਿਉਂਕਿ ਯੁਵਾ ਬਹੁਤ ਓਨੈਸਟ ਹੈ, ਯੁਵਾ ਬਹੁਤ ਇਮਾਨਦਾਰ, ਯੁਵਾ ਪੂਰੇ ਜੋਸ਼ ਨਾਲ ਇਸ ਮੋਰਚੇ ਤੇ ਹੈ। ਔਰ ਜਿਹੜੇ ਬਜ਼ੁਰਗ ਬਾਬੇ ਬੈਠੇ ਆ, ਉਹ ਵੀ ਵਿਚਾਰੇ ਆਪਣਾ ਘਰ ਛੱਡ ਕੇ, ਪਿਆਲੀਆਂ ਛੱਡ ਕੇ, ਆਪਣੇ ਬੱਚਿਆਂ ਨੂੰ ਛੱਡ ਕੇ, ਬੀਬੀਆਂ ਕਿਸੇ ਵੀ ਤਰ੍ਹਾਂ ਛੱਡ ਕੇ ਪੂਰੇ ਮੋਰਚੇ ਤੇ, ਇੱਥੇ ਦੇਖ ਲਓ ਪਿੱਛੇ ਬਾਬੇ ਹੋਰ ਖੜੇ ਨੇ, ਤੇ ਪੈਨ ਕਰ ਲਓ ਤੁਸੀਂ ਕੈਮਰਾ, ਹਰ ਜਗ੍ਹਾ ਤੇ ਆਪਣੇ ਜੋਸ਼ ਹੋਸ਼ ਨਾਲ ਖੜੇ ਨੇ। ਇਹਨਾਂ ਨੂੰ ਕੀ ਆ, ਹੈ ਬਜ਼ੁਰਗੀ ਆ, ਇੱਥੇ ਆ ਕੇ ਮੋਰਚੇ ਤੇ ਜਿਹੜੇ ਖੜੇ ਨੇ, ਇਹ ਘਰ ਬਹਿਣ, ਇੰਨੀ ਠੰਡ ਵੀ ਹੈਗੀ, ਮੀਂਹ ਵੀ ਪੈਂਦਾ ਹੈ, ਲੇਕਿਨ ਸਾਰੀਆਂ ਚੀਜ਼ਾਂ ਕਰ ਰਹੇ ਨੇ। ਕਿਉਂ? ਕਿਉਂਕਿ ਕੌਮ ਲਈ, ਸਾਡੇ ਫਿਊਚਰ ਲਈ ਨਾ। ਇਸ ਕਰਕੇ ਆਗੂਆਂ ਦੀ ਸਿਰਫ ਇਸ ਚੀਜ਼, ਉਹ ਸਾਡੇ ਲਈ ਸਭ ਕੁਛ ਨੇ ਨਾ, ਉਹਨਾਂ ਦਾ ਹੁਕਮ ਸੇ ਰੱਖਾਂ ਤੇ ਜਿਹੜੇ ਚੋਰੀ ਚਲਾਕੀ ਕਰ ਰਹੇ ਨੇ, ਜੇ ਕੋਈ ਕਰ ਰਿਹਾ, ਮੈਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਬਟ ਜੇ ਕੋਈ ਕਰ ਰਿਹਾ, ਉਹਨੂੰ ਡਰ ਕੇ ਰਹਿਣਾ ਚਾਹੀਦਾ ਕਿ ਉੱਪਰ ਸਭ ਪਤਾ। ਇਖਲਾਕ ਨਾਲ ਕੰਮ ਕਰੋ, ਇਮਾਨਦਾਰੀ ਨਾਲ ਕੰਮ ਕਰੋ। ਕਈ ਫੋਟੋਆਂ ਜਿਹੜੀਆਂ ਕਿ ਵਾਇਰਲ ਕਰ ਦਿੱਤੀਆਂ ਕਿ ਆ ਨੌਜਵਾਨ ਸੀ ਜਾਂ ਆ ਜਿਹੜੇ ਮੋਰਚੇ ਦੇ ਵਿੱਚ ਸੀਗੇ ਜਿਨ੍ਹਾਂ ਨੇ ਭੰਨ ਤੋੜ ਕਰੀ ਆ ਤੇ ਲੁੱਟ ਖੋਹ ਕਰੀ ਆ, ਕਈ ਤਰ੍ਹਾਂ ਦੇ ਪਰਚੇ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ। ਉਹ ਪਰਚੇ ਸਭ ਬੇਈਮਾਨੀ